ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਵਿੱਚ ਇਸ ਵਾਰ ਜਿਹੜੇ ਭਾਰਤੀ ਏਜੰਸੀਆਂ ਨੇ ਤਿਰੰਗਾ ਤਮਾਸ਼ਾ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਭਾਰਤ ਦੀ ਗੁਲਾਮੀ ਨੂੰ ਕਬੂਲ ਲਿਆ ਹੈ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਤੁਹਾਡੀ YouTube ਤੇ ਔਰ Facebook ਤੇ ਜਿਹੜੇ ਮੈਸੇਜ ਨੇ ਉਹ ਵੀ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1988 ਚ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਔਰ ਉਸ ਵੇਲੇ ਐਗਰੀਕਲਚਰ ਮਿਨਿਸਟਰ ਭਜਨ ਲਾਲ ਪੰਜਾਬ ਦੇ ਦੌਰੇ ਤੇ ਹੈਲੀਕਾਪਟਰ ਤੇ ਆਇਆ। ਸਾਰਾ ਪੰਜਾਬ ਡੁੱਬਿਆ ਹੋਇਆ ਸੀ, 10,000 ਤੋਂ ਜ਼ਿਆਦਾ ਲੋਕ ਮਰੇ, 1 ਲੱਖ ਤੋਂ ਜ਼ਿਆਦਾ ਪਸ਼ੂ ਰੁੜੇ। ਅੱਛਾ। ਤੇ ਉਹਨੇ ਇਹ ਕਿਹਾ ਸੀ ਕਿ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਕਿ ਅਗਲੀ ਫਸਲ ਬਹੁਤ ਵਧੀਆ ਹੋਵੇਗੀ। ਇਸ ਨੂੰ ਕਹਿੰਦੇ ਨੇ ਜ਼ਖਮਾਂ ਤੇ ਲੂਣ ਛਿੜਕਣਾ। ਹੁਣ ਮੈਂ ਦੇਖ ਰਿਹਾ ਸੀ ਕਿ ਵੀ ਜਦੋਂ ਕਿ ਪੰਜਾਬ ਤੋਂ ਲੈ ਕੇ ਵਾਸ਼ਿੰਗਟਨ DC ਤੱਕ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਹੈ, ਰੈਲੀਜ਼, ਨਾਰੇ, ਕਾਰ ਰੈਲੀਜ਼, ਪ੍ਰੋਟੈਸਟ, ਕਿ ਕਸ਼ਮੀਰ 'ਚ ਕੀ ਹੋ ਰਿਹਾ ਹੈ, ਕਸ਼ਮੀਰ 'ਚੋਂ ਕੀ ਖਬਰਾਂ ਨੇ। ਹੁਣ ਕਸ਼ਮੀਰ 'ਤੇ ਉਹਨਾਂ ਨੇ ਇੰਨਾ ਦਬਾਅ ਬਣਾਇਆ ਹੋਇਆ ਹੈ ਔਰ ਉਹਨੂੰ ਇਹ ਹੁਣ ਤੁਸੀਂ ਦੇਖੋ ਕਿ ਲੈਫਟੀਨੈਂਟ ਗਵਰਨਰ ਜੰਮੂ ਕਸ਼ਮੀਰ ਦਾ ਜਿਹੜਾ ਖੁਦ ਪੂਰਾ ਸੈਂਕੜਿਆਂ ਗਾਰਡਸ ਦੇ ਨਾਲ ਉੱਥੇ ਤਿਰੰਗਾ ਲਹਿਰਾਉਣ ਜਾਂਦਾ ਹੈ, ਉਹ ਕਹਿੰਦਾ ਯੂਥ ਆਫ ਜੰਮੂ ਐਂਡ ਕਸ਼ਮੀਰ ਲਵ ਤਿਰੰਗਾ। ਕਿ ਜੀ ਦੇਖੋ ਜੰਮੂ ਕਸ਼ਮੀਰ ਦੇ ਜਿਹੜੇ ਨੌਜਵਾਨ ਨੇ ਉਹ ਤਿਰੰਗੇ ਨੂੰ ਬਹੁਤ ਪਿਆਰ ਕਰਦੇ ਨੇ। ਉਹਨੇ ਕਿਹਾ ਜੀ ਦੇਖੋ ਲਵ ਦਾ ਨੈਸ਼ਨਲ ਫਲੈਗ, ਕਿੰਨੇ ਲੋਕ ਜਿਹੜੇ 4 ਚੁਫੇਰੇ ਤਿਰੰਗੇ ਲਹਿਰਾ ਰਹੇ ਨੇ। ਇਹ ਉਹ ਨਾਲ ਖਬਰ ਲਵਾਈ ਹੋਈ ਹੈ, ਟੂ ਮਾਰਕ ਇੰਡੀਪੈਂਡੈਂਸ ਡੇ ਕਸ਼ਮੀਰੀ ਆਰਟਿਸਨ ਵੀਵਸ ਕਾਰਪੇਟ with the map of India in tricolor, says this is the love and affection towards my nation that make me do this। ਇੱਕ ਕਿ ਜੀ ਉਹ ਕਾਰਪੇਟ ਬੁਣਨ ਵਾਲਾ ਜਿਹੜਾ ਉਹ ਤਿਰੰਗਾ ਆਪਣੀ ਕਾਰਪੇਟ ਤੇ ਬਣਾ ਰਿਹਾ, ਕਹਿੰਦਾ ਜੀ ਮੈਨੂੰ ਪਿਆਰ ਹੈ ਤਿਰੰਗੇ ਦੇ ਨਾਲ। ਔਰ ਦੂਜਾ ਹੁਣ ਇਸ ਲੈਵਲ ਤੇ ਜਾ ਕੇ ਤੁਸੀਂ ਜਦੋਂ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕਦੇ ਹੋ, ਸੱਚ ਨੂੰ ਦਬਾ ਰਹੇ ਹੋ, ਔਰ ਦੂਸਰੇ ਪਾਸੇ ਜਿਹੜਾ ਠੀਕ ਕਿਹਾ ਉਹਨੇ ਫਾਰੂਕ ਅਬਦੁੱਲਾ ਨੇ, ਭਾਵੇਂ ਉਹ ਵੀ ਇਹਨਾਂ ਦਾ ਕਰੋਨੀ, ਉਹਨੇ ਕਿਹਾ ਜੀ ਇਹ ਤਿਰੰਗੇ ਦਾ ਤਮਾਸ਼ਾ ਤੇ ਦੂਜੇ ਤਮਾਸ਼ੇ ਪਹਿਲਾਂ ਵੀ ਬਥੇਰੇ ਲਾਏ ਨੇ, ਜੇ ਤੁਸੀਂ ਹੱਲ ਲੱਭਣਾ ਪਾਕਿਸਤਾਨ ਨਾਲ ਸਿੱਧੀ ਗੱਲਬਾਤ ਕਰੋ। ਅੱਛਾ। ਔਰ ਇਹਨਾਂ ਤਮਾਸ਼ਿਆਂ ਦੇ ਨਾਲ ਇੱਦਾਂ ਦੇ ਪਹਿਲਾਂ ਵੀ ਹੋਏ ਨੇ, ਕੋਈ ਮਸਲੇ ਦਾ ਹੱਲ ਹੋਣ ਵਾਲਾ ਨਹੀਂ। ਔਰ ਇਸ ਦੇ ਨਾਲ ਮੈਂ ਸਗੋਂ ਦੇਖ ਰਿਹਾ ਸੀ ਕਿ ਦਾ ਹਿੰਦੂ ਮੈਡਰਾਸ ਨੇ ਪੂਰੀ ਡਾਟਾ ਦਿੱਤਾ ਹੈ, ਕਲੇਮਸ ਆਫ ਪੀਸ ਇਨ ਜੰਮੂ ਐਂਡ ਕਸ਼ਮੀਰ ਐਮਿਡ ਕੰਟੀਨਿਊਇੰਗ ਟੈਰਰ ਰਿਲੇਟਡ ਡੈਥਸ। Poonch and Rajouri districts accounted for 50% of terror-related deaths in 2023। ਉਹਨੇ ਕਿਹਾ ਜੀ ਇਹ ਕਲੇਮ ਕਰ ਰਹੇ ਨੇ, ਸੁਪਰੀਮ ਕੋਰਟ 'ਚ ਵੀ ਐਫੀਡੇਵਿਟ ਦਿੱਤਾ ਇਹਨੇ ਸੈਂਟਰ ਮੋਦੀ ਗਵਰਨਮੈਂਟ ਨੇ ਕਿ ਜੀ ਉੱਥੇ ਹੁਣ ਵਾਇਲੈਂਸ ਘਟ ਗਈ ਹੈ। ਉਹਨੇ ਕਿਹਾ ਜੀ ਉੱਥੇ ਤਾਂ ਕੀ ਘਟਣੀ ਹੈ, ਜਿਹੜੇ ਰਜੌਰੀ ਔਰ ਪੁੰਛ ਜ਼ਿਲ੍ਹੇ ਜਿਹੜੇ ਬਿਲਕੁਲ ਪੀਸਫੁਲ ਸੀ, 50% ਵਾਕਿਆਤ ਉੱਥੇ ਹੋ ਰਹੇ ਨੇ। ਪਰ ਕਿਉਂਕਿ ਜੋ ਪੰਜਾਬ 'ਚ ਕਰਦੇ ਸੀ, ਖਬਰਾਂ ਦੱਬ ਰਹੇ ਸੀ, ਉਹ ਵੀ ਦੱਬ ਰਹੇ ਨੇ। ਸੋ ਅਸੀਂ ਅੱਜ ਜਦੋਂ ਕਿ ਇਹ ਕਾਲਾ ਦਿਵਸ, ਧੋਖਾ ਦਿਵਸ ਔਰ ਸਾਡੇ ਲਈ ਆਜ਼ਾਦੀ ਦੇ ਜਿਹੜਾ ਅਸੀਂ ਖਾਲਿਸਤਾਨ ਦਾ ਪਰਚਮ, ਕਸ਼ਮੀਰੀਆਂ ਦਾ ਪਰਚਮ ਲਹਿਰਾਉਣ ਦੀ ਗੱਲ ਹੈ, ਉੱਥੇ ਵੀ ਸੋਪੌਰ ਦੇ ਵਿੱਚ ਇੱਕ ਯੋਧੇ ਨੇ ਕਸ਼ਮੀਰੀਆਂ ਦਾ ਝੰਡਾ ਲਹਿਰਾ ਦਿੱਤਾ। ਭਾਵੇਂ ਇਹ ਸਿੰਬੋਲਿਕ ਹੀ ਹੁੰਦਾ ਪਰ ਇਹ ਝੂਠ ਵੇਚ ਰਹੇ ਨੇ ਔਰ ਇਹ ਤਮਾਸ਼ੇ ਤੋਂ ਵੱਧ ਕੇ ਕੁਛ ਨਹੀਂ ਹੈ। ਹਾਂਜੀ, ਮੈਸੇजेस। ਸੋ ਬਲਕਾਰ ਸਿੰਘ ਜੀ ਲਿਖਦੇ ਨੇ, ਬਾਬਾ ਅਮਰਜੀਤ ਸਿੰਘ ਜੀ ਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਅਮਰਜੀਤ ਸੈਣੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ ਮੇਰੇ ਖਿਆਲ ਤੁਹਾਨੂੰ ਕਰੈਕਟ ਕਰਨਾ ਚਾਹੁੰਦੇ, ਗੰਗਾ ਧਰ ਕੌਲ। ਹਾਂ, ਗੰਗਾ ਧਰ ਕੌਲ। ਹਾਂਜੀ। ਸੋ ਐਨ ਸੇਖੋਂ ਜੀ ਵੀ ਆਏ ਨੇ। ਸੋ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। कहो किसी को राज ना दे हैं, जो ले हैं निज बल से ले हैं। खालसा जी साडा बल, साडा एका अते सब्र है। जाबते विच रह के इकट्ठे होके ही आज़ादी प्राप्त कर सकांगे। बिल्कुल ठीक फरमाया। हाँ जी। कुलदीप कौर जी भी पंजाब हाल खालसा कहंदे ने। और इस तरह जसवीर बराड़ जी हमेशा तरह उन्होंने मैसेज होंदा है। फॉर एन सिंखो जी कहते हैं कि 14 एंड 15 ਜਿਹੜੇ ਮਨਹੂਸ ਦਿਨ ਨੇ। सो हरमिंदर सिंह जी कहते सारे खालसानी भैन भरावां नूं फतेह जी। एंड अमरजीत सैनी भी फतेह बुलाते ने। और सरमुख मुंद्रा जी भी फतेह एंड खालसा जिंदाबाद। निहंग सिंह जी भी कहते हैं कि डॉक्टर साहब जी भाई खंडा का शाही संस्कार दसदा है कि खालिस्तान तो बन चुका है। सो बंदा सिंह कहते हैं खालसा जिंदाबाद। गुरमेल सिंह जी कहते हैं प्लीज़ वोट एंड सपोर्ट referendum 2020 very soon we are going to be a sovereign country again।
ਫਿਰ ਉਹਨਾਂ ਦਾ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਲੌਂਗ ਲਿਵ TV 84 ਪ੍ਰੋਗਰਾਮ ਸੱਚੋ ਸੱਚ, ਗੋਡ ਬਲੈਸ ਯੂ ਐਂਡ ਸੈਕਸ ਫॉर ਜ਼ਿੰਦਾਬਾਦ ਕਹਿੰਦੇ ਨੇ ਕਿ ਰਾਜਾ ਇਮਰਾਨ ਇਕਬਾਲ ਕਹਿੰਦੇ ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਗੁਰਮੇਲ ਸਿੰਘ ਜਰਾਂ ਦਾ ਫਤਿਹ ਦਾ ਮੈਸੇਜ ਹੈ ਸਾਨੂੰ, ਆਲਵੇਜ਼ ਇਹਨਾਂ ਦਾ ਮੈਸੇਜ ਹੁੰਦਾ ਹੈ। ਔਰ ਜਸਵੀਰ ਬਰਾੜ ਜੀ ਵੀ ਕਹਿੰਦੇ ਨੇ ਲੱਖਾਂ ਖੰਡੇ ਵੀਰ ਪੈਦਾ ਹੋ ਗਏ ਜੀ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਹਾਂਜੀ ਜ਼ਿੰਦਾਬਾਦ ਜੀ। ਸੂਰਤੀਆ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਮੁਖ ਸਿੰਘ ਗੁਰਮੁਖ ਜੀ ਵੀ ਕਹਿੰਦੇ ਨੇ TV 84 ਜ਼ਿੰਦਾਬਾਦ, ਪੰਜਾਬ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਕਹਿੰਦੇ ਨੇ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਡੀ ਗਿੱਲ ਜੀ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ resounded around the world. India Pak partition was created by RSS, not Jinnah. In the 40s, the Akali leaders, Nehru's anti-Sikh mentality, Tiranga Tamasha, I think virtually in Kashmir. ਜਿਹੜਾ ਆਪਾਂ ਗੱਲਬਾਤ ਕੀਤੀ ਹੈ। ਸੋ ਇਸੇ ਤਰ੍ਹਾਂ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਗੁਰਮੁਖ ਸਿੰਘ ਗੁਰਮੁਖ ਜੀ। ਔਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਜੀ ਔਲਖ ਆਵਾਜ਼ ਕਹਿ ਰਹੇ ਨੇ ਕਿ ਆਵਾਜ਼ ਨਹੀਂ ਆ ਰਹੀ YouTube ਦੇ ਉੱਪਰ। ਸੋ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਬਲਜੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ। ਉਹਨਾਂ ਦੀ ਆਪਣੀ ਡਿਵਾਈਸ 'ਚ ਕੋਈ ਨਾ ਹੋਏ ਕਿ ਜੇ ਬਾਕੀ ਸਾਰਿਆਂ ਨੇ ਦੇਖਿਆ ਤੇ ਜ਼ਰੂਰ ਹੋ ਸਕਦਾ ਵਿੱਚੋਂ ਕੋਈ ਮਿਸ ਹੋਈ। ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਜੁਬੇਰ ਜੀ ਵੀ ਅੱਜ ਆਏ ਨੇ। ਉਹੀ ਅਸੀਂ ਗੱਲ ਕਰ ਚੁੱਕੇ ਹਾਂ 14 ਅਗਸਤ ਦੇ ਉੱਪਰ। ਸੋ ਜੋਮੇ ਜਿੱਦਾਂ ਪਾਕਿਸਤਾਨ ਦਾ ਆਜ਼ਾਦੀ ਦਿਨ ਹੈਗਾ, ਅੱਜ ਉਹਨਾਂ ਦੇ ਸਿਰਫ 2 ਹੀ ਮੈਸੇਜ ਨੇ, ਪਤਾ ਨਹੀਂ ਮੈਂ ਕਿਹਾ ਬਿਜ਼ੀ ਹੋਣਗੇ। ਸੋ ਖਾਲਸਾ ਦੇਸ਼ ਪੰਜਾਬ ਜੀ ਵੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ। ਹਾਂਜੀ ਫੇਸਬੁੱਕ ਤੇ ਸਾਡੇ ਵੀਰ ਬੌਬ ਸਿੰਘ ਉਹਨਾਂ ਦੇ 2-3 ਮੈਸੇਜ ਨੇ ਜੀ। ਮਿੱਟੀਆਂ ਦਾ ਮੋਹ, ਦੂਜਾ ਪਾਣੀਆਂ ਦੇ ਗੀਤ ਸੀ, ਤੀਜਾ ਸਾਡੇ ਦਿਲ ਵਿੱਚ ਪਾਤਸ਼ਾਹ ਹਜ਼ੂਰ ਸੀ, ਜੇ ਕੋਈ ਪੁੱਛੇ ਦੱਸੀ ਮਾਏ ਕਿੰਨਾ ਕੁ ਕਸੂਰ ਸੀ, ਸਿਰ ਉੱਤੇ ਪੱਗ ਸਾਡੇ ਮੁਖੜੇ ਤੇ ਨੂਰ ਸੀ। ਹਾਂਜੀ ਭਾਈ ਅਵਤਾਰ ਸਿੰਘ ਜੀ ਖੰਡਾ ਦਾ ਲਾਈਵ ਅੰਤਮ ਸੰਸਕਾਰ ਦੇਖ ਕੇ ਭਾਈ ਸਾਹਿਬ ਦੇ ਮਾਤਾ ਜੀ ਹੀ ਨਹੀਂ ਪੂਰੀ ਸਿੱਖ ਕੌਮ ਦੀ ਮਜਬੂਰੀ ਅਥਰੂ ਕੇਰ ਰਹੀ ਸੀ। ਬਿਲਕੁਲ ਉਸ ਸਮੇਂ ਹੋਇਆ ਇਕੱਠ, ਹਿੰਦੁਸਤਾਨ ਇੰਗਲੈਂਡ ਦੇ ਮੂੰਹ ਤੇ ਚਪੇੜ ਹੈ। ਆਪ ਤਾਂ ਖੰਡਾ ਚਲਾ ਗਿਆ ਪਰ ਪਤਾ ਨਹੀਂ ਕਿੰਨੇ ਖੰਡੇ ਪੈਦਾ ਕਰ ਗਿਆ। ਗੁਰੂ ਮਹਾਰਾਜ ਸਾਡੀਆਂ ਅਰਦਾਸਾਂ ਕਬੂਲ ਕਰਨ। ਖਾਲਿਸਤਾਨ ਜ਼ਿੰਦਾਬਾਦ। ਡਾਕਟਰ ਸਾਹਿਬ ਬਹੁਤ ਖੂਬ ਬਾ ਕਮਾਲ ਕਵਿਤਾ ਪੜ੍ਹੀ ਹੈ ਜਿਸ ਵਿੱਚ ਬੈਰਾਗ ਵੀ ਹੈ ਤੇ ਵੀਰ ਰਸ ਵੀ ਝਲਕਿਆ ਹੈ। ਪੜ੍ਹਨਾ ਤੇ ਸੁਣਨਾ ਦਿਨ ਔਖੇ ਹਨ ਪਰ ਆਪਨੇ ਬਹੁਤ ਚੜ੍ਹਦੀ ਕਲਾ ਵਿੱਚ ਸੁਣਾਇਆ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਹਾਂਜੀ ਤੁਸੀਂ ਜਦੋਂ ਨਾਂ ਲਿਖੋ ਤੇ ਅਸੀਂ ਤੁਹਾਨੂੰ ਮਿਸ ਕਰਦੇ ਹਾਂ। ਤੁਸੀਂ ਵੀ ਉਸੇ ਹੀ ਭਾਵਨਾ ਦੇ ਨਾਲ ਔਰ ਉਸੇ ਹੀ ਡੈਪਥ ਨਾਲ, ਇੰਟੈਲੈਕਚੁਅਲ ਡੈਪਥ ਨਾਲ ਹਰ ਗੱਲ ਨੂੰ ਬਿਆਨ ਦਿਓ। ਬਿਲਕੁਲ। ਦਵਿੰਦਰ ਸੰਧੂ, ਬਲਵੰਤ ਸਿੰਘ, ਜਸਬੀਰ ਸਿੰਘ, ਮਨਿੰਦਰ ਸਿੰਘ ਹਰਮਿੰਦਰ, ਇਹਨਾਂ ਨਵਨ ਕੌਰ, ਉਹਨਾਂ ਨੇ ਕਿਹਾ ਆਈ ਐਮ ਸਰਪ੍ਰਾਈਜ਼ਡ ਹਾਊ ਦੇ ਫੋਰਗੇਟ ਮਹਾਰਾਜਾ ਰਣਜੀਤ ਸਿੰਘ ਜ਼ਰਾਜ। ਫਿਰ ਜਸਬੀਰ ਸਿੰਘ ਔਰ ਸੋਹਣ ਸਿੰਘ ਮਾਇਲ, ਇਹਨਾਂ ਸਾਰਿਆਂ ਨੇ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਜਾਂ ਦੂਸਰਾ। ਫਿਰ ਬੌਬ ਸਿੰਘ ਉਹਨਾਂ ਨੇ ਕਿਹਾ ਕਿ ਭਾਈ ਖੰਡਾ ਦੇ ਸੰਸਕਾਰ ਵਾਲੇ ਦਿਨ ਇੱਕ ਮਿੱਤਰ ਦੀ ਕਵਿਤਾ ਜੋ ਦਿਲ ਨੂੰ ਛੋਹ ਗਈ ਸੀ ਸਾਂਝੀ ਕਰਨੀ ਚਾਹਾਂਗਾ। ਜਿਹੜੀ ਕਵਿਤਾ ਉਹਨਾਂ ਨੇ ਭੇਜਿਆ ਨਹੀਂ ਹੈ ਲਿੰਕ, ਪਰ ਤੁਸੀਂ ਬੌਬ ਸਿੰਘ ਜੀ ਭੇਜ ਦੇਣਾ, ਅਸੀਂ ਕੱਲ ਦੇ ਪ੍ਰੋਗਰਾਮ 'ਚ ਸ਼ੇਅਰ ਕਰ ਲਾਂਗੇ। ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਡੇ ਦਰਸ਼ਕਾਂ ਦੇ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਇੰਨੇ ਪਿਆਰ ਨਾਲ ਸੁਣਿਆ ਤੇ ਲਿਖਿਆ ਵੀ ਹੈ। ਸੋ ਇਸੇ ਤਰ੍ਹਾਂ ਜੁੜੇ ਰਹੋ, ਲਿਖਦੇ ਰਹੋ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।